ਗੱਲ ਦੇ ਵੱਲ ਵਧੀਏ ਸ਼ਰਮਾ ਜੀ ਤੇ ਆਪਾਂ ਗੱਲ ਕਰੀਏ ਇਨਕਲਾਬ ਦੀ। ਖਟਕੜ ਕਲਾਂ ਦੀ ਮਿੱਟੀ ਚੁੱਕ ਕੇ ਸਹੁੰ ਖਾਣ ਵਾਲੇ 2 ਸ਼ਖਸ, ਇੱਕ ਨੇ ਖਾਧੀ ਹੈ ਪਤਾ ਨਹੀਂ ਪਰ ਇੱਕ ਨੇ ਜ਼ਰੂਰ ਖਾਧੀ ਹੈ। ਉਹ ਅੱਜ ਆਮੋ-ਸਾਹਮਣੇ ਨੇ। ਇੱਕ ਜ਼ਰੂਰ ਉੱਥੇ ਮੇਰੇ ਖਿਆਲ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਜਾ ਕੇ ਜ਼ਰੂਰ ਆਏ ਖਟਕੜ ਕਲਾਂ। ਦੋਵਾਂ ਨੇ ਖਾਧੀ ਹੈ ਪ੍ਰਵੀਨ ਜੀ, ਦੋਵਾਂ ਨੇ ਪੀਪੀਪੀ ਬਣਾਉਣ ਲੱਗੇ ਦੋਏ ਉੱਥੇ ਗਏ ਸੀ। ਦੋਵੇਂ ਉੱਥੇ ਗਏ ਸੀ, ਬਿਲਕੁਲ। ਸ਼ੁਰੂਆਤ ਉੱਥੋਂ ਹੁਣ ਕੀਤੀ ਸੀ ਇਹਨਾਂ ਨੇ। ਪੁਰਾਣੇ ਰਾਜਦਾਰ ਸ਼ਰਮਾ ਜੀ ਇੱਕ ਵਾਰੀ ਆਮੋ-ਸਾਹਮਣੇ ਨੇ ਤੇ ਸਿਆਣੇ ਕਹਿੰਦੇ ਵੀ ਦੁਸ਼ਮਣ ਤੁਹਾਡਾ ਘੱਟ ਨੁਕਸਾਨ ਕਰ ਸਕਦਾ, ਪਰ ਜਿਹੜਾ ਤੁਹਾਡਾ ਦੋਸਤ ਬਣ ਕੇ ਬਾਅਦ 'ਚ ਦੁਸ਼ਮਣ ਬਣਦਾ, ਉਹ ਤੁਹਾਡਾ ਬਹੁਤ ਵੱਡਾ ਰਾਜਦਾਰ ਹੁੰਦਾ ਹੈ। ਅੱਜ ਗੱਲ ਉਹੀ ਹੈ, ਪਹਿਲਾਂ ਜਦੋਂ ਕਹਿੰਦੇ ਸੀ, "ਪਰ ਯੇ ਬਤਾ ਕਾਫਲਾ ਕਿਉਂ ਲੁਟਾ?" ਤੇ ਮਨਪ੍ਰੀਤ ਬਾਦਲ ਤੁਹਾਨੂੰ ਪਤਾ ਆਲਰੇਡੀ ਸ਼ਾਇਰ ਨੇ ਬਹੁਤ ਤਕੜੇ। ਉਹਨਾਂ ਨੇ ਫਿਰ ਉਸੇ ਸ਼ੇਅਰ ਦਾ ਜਵਾਬ ਸ਼ੇਅਰ ਦੇ ਨਾਲ ਹੀ ਦਿੱਤਾ। ਮਤਲਬ ਰਾਹ ਜਨੋਂ ਸੇ ਗਿਲਾ ਨਹੀਂ, ਉਹਨਾਂ ਨੇ ਬਕਾਇਦਾ ਟਰਾਂਸਲੇਸ਼ਨ ਵੀ ਕਰਕੇ ਦਿੱਤੀ। ਹਾਂਜੀ, ਬਿਲਕੁਲ। ਬਾਅਦ 'ਚ ਮਾਨ ਸਾਹਿਬ ਕਹਿੰਦੇ ਵੀ ਗੱਲ ਇੱਥੇ ਨਹੀਂ ਖੜਦੀ। ਮਾਨ ਸਾਹਿਬ ਕਹਿੰਦੇ ਵੀ ਕੱਲੇ-ਕੱਲੇ ਕਿੰਨੂ ਦਾ ਪਤਾ ਹੈ ਤੇ ਮਨਪ੍ਰੀਤ ਬਾਦਲ ਮੂਹੜਾ ਲੈ ਆਏ ਇੱਕ ਜਿਹੜਾ ਆਪਣੇ ਮਲਵਈ ਭਾਸ਼ਾ ਦੇ ਵਿੱਚ ਆਪਾਂ ਉਹਨੂੰ ਕਹਿੰਦੇ ਹਾਂ ਜਿਹੜਾ ਕਾਨਿਆਂ ਦਾ ਬਣਿਆ ਹੁੰਦਾ। ਮੂਹੜਾ ਲਿਆ ਕੇ ਇੱਕ ਚੰਗੀ ਮਹਿੰਗੀ ਜੁੱਤੀ ਪਾ ਕੇ, ਕੁੜਤਾ ਪਜਾਮਾ ਸਜਾ ਕੇ ਉਸੇ ਕਿੰਨੂਆਂ ਦੇ ਬਾਗ 'ਚੋਂ ਫਿਰ ਜਦੋਂ ਉਹਨਾਂ ਨੇ ਵਿੰਨ ਕੇ ਨਿਸ਼ਾਨਾ ਲਾਇਆ ਨਾ ਤੇ ਗੱਲ ਉਹਨਾਂ ਨੇ ਫਿਰ ਮੁੱਖ ਮੰਤਰੀ ਦੇ ਰੁਤਬੇ ਤੋਂ ਉੱਪਰ ਦੀ ਕਰਤੀ ਤੇ ਗੱਲ ਅਗਲੀ ਵੀ ਕਰਤੀ। ਕਹਿੰਦੇ ਕੋਈ ਵੇਲਾ ਸੀ ਮੇਰੀ ਕਾਰ ਦੀ ਡਿੱਕੀ 'ਚ ਰੁੜਿਆ ਫਿਰਦਾ ਸੀ। ਹੁਣ ਉਹ ਸ਼ਬਦ ਕਿਸ ਪ੍ਰਪੇਖ ਦੇ ਵਿੱਚ ਯੂਜ਼ ਕੀਤਾ ਜਾਂਦਾ, ਰਿੜਿਆ ਫਿਰਦਾ ਸੀ ਤੇ ਕਿਵੇਂ ਉਹ ਮੇਰਾ ਖਿਆਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਮਸਲਾ ਰੁਕ ਗਿਆ, ਮੀਣੋ-ਮੀਣੀ ਰੁਕ ਨਹੀਂ ਰਹੇ। ਇੱਕ ਵਾਰ ਫਿਰ ਮਾਨ ਸਾਹਿਬ ਨੇ ਸਪੀਚ ਦੇ ਵਿੱਚੋਂ ਮਨਪ੍ਰੀਤ ਬਾਦਲ ਤੇ ਤੰਜ਼ ਕੱਸੇ, ਇੱਕ ਵਾਰ ਫਿਰ ਮਨਪ੍ਰੀਤ ਬਾਦਲ। ਪਰ ਅਸਲੀ ਗੱਲ ਤੇ ਹੈ ਨਾ ਕਿ ਫਿਰ ਜੇ ਤੁਹਾਨੂੰ ਇੰਨਾ ਹੀ ਪਤਾ ਸੀ ਇੱਕ-ਦੂਜੇ ਦਾ, ਫਿਰ ਵਾਜਾਂ ਕਾਹਤੋਂ ਮਾਰ ਰਹੇ ਸੀ, ਤੂੰ ਇੱਧਰ ਆ ਜਾ, ਤੂੰ ਉੱਧਰ ਆ ਜਾ। ਜੀ। ਬਿਲਕੁਲ, ਸਵਾਲ ਇਹੀ ਹੈ ਪ੍ਰਵੀਨ ਜੀ, ਜੀ। ਕਿ ਜੇ ਮਨਪ੍ਰੀਤ ਭ੍ਰਸ਼ਟਾਚਾਰੀ ਹੈ, ਮਨਪ੍ਰੀਤ ਨੇ ਪੰਜਾਬ ਨੂੰ ਲੁੱਟਿਆ ਤੇ ਇਹ ਇਕੱਲਾ ਇਹ ਤਾਂ ਹੈ ਨਹੀਂਗਾ ਕਿ ਕੈਪਟਨ ਦੀ ਸਰਕਾਰ 'ਚ ਆਉਣ ਤੋਂ ਬਾਅਦ ਹੀ ਲੁੱਟਿਆ। ਬਾਦਲਾਂ ਦੇ ਟਾਈਮ ਵੀ ਲੁੱਟਿਆ ਹੋਊਗਾ ਜੀ। ਤੇ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਨਾਲ ਕਿਉਂ ਗਏ ਜੀ? ਵੱਡਾ ਸਵਾਲ ਹੈ। ਜੀ, ਜੀ। ਇਹ ਕਹਿੰਦੇ ਕਿ ਉਹ ਅਕਾਲੀਆਂ ਨਾਲ ਚਲਾ ਗਿਆ ਜੀ ਤੇ ਅਕਾਲੀਆਂ 'ਚੋਂ ਹੀ ਤਾਂ ਆਇਆ ਸੀ ਉਹ। ਉਸ ਸਮੇਂ ਤੁਸੀਂ ਮਤਲਬ ਇਹਦਾ ਮਤਲਬ ਜੇ ਉਹ ਛੱਡ ਕੇ ਤੁਹਾਡੇ ਨਾਲ ਆ ਗਿਆ ਤਾਂ ਸਹੀ ਹੈ, ਤੁਹਾਡੇ ਨਾਲ ਨਹੀਂ ਹੈ ਤਾਂ ਉਹ ਦਾਗੀ ਹੈ। ਦਾਗੀ ਹੈ, ਬਿਲਕੁਲ ਸਹੀ ਹੈ। ਤੁਹਾਡਾ ਨਾਲ ਜਾਣਾ ਤੇ ਜਿਹੜੇ ਉਹ ਵੀਡੀਓ ਚੱਲ ਰਹੀ ਹੈ ਸਿਲੰਡਰਾਂ ਵਾਲੀ ਚੱਲ ਰਹੀ ਹੈ ਹੁਣ। ਜੀ, ਜੀ। ਮੁੱਖ ਮੰਤਰੀ ਮਨਪ੍ਰੀਤ ਤਾਂ ਬਣਿਆ ਨਹੀਂ, ਤੁਸੀਂ ਬਣ ਗਏ। ਫਿਰ ਸਿਲੰਡਰ ਲੈਣ ਕਿੰਨੇ ਕੁ ਭਰਵਾਏ ਆ ਜੀ 1.5 ਸਾਲ 'ਚ? ਸਾਡੇ ਤਾਂ ਹਰ ਮਹੀਨੇ ਭਰਾਉਣਾ ਪੈਂਦਾ ਆਪਾਂ ਨੂੰ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਕਿਸੇ ਨੇ ਲਾਈਨ 'ਚ ਦੇਖਿਆ ਹੋਵੇ ਭਗਵੰਤ ਮਾਨ ਨੂੰ ਲੱਗਿਆ ਤਾਂ ਮੈਨੂੰ ਦੱਸ ਦਿਓ ਭਾਈ। ਇਹ ਆਪਣੇ ਆਪ ਸਵਾਲ ਹੈ। ਤੇ ਦੂਸਰੇ ਪਾਸੇ ਮਨਪ੍ਰੀਤ ਤੇ ਆ ਜਾਓ। ਜੀ, ਜੀ। ਮਨਪ੍ਰੀਤ ਸ਼ੇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਜੇ ਸਮਝਦਾ ਕਿ ਮੈਂ ਜਵਾਬ ਦੇ ਦੂੰਗਾ ਤਾਂ ਫਿਰ ਇਹ ਸਿਆਣਪ ਥੋੜਾ। ਤੁਸੀਂ ਮੰਤਰੀ ਰਹੇ ਹੋ, ਪੰਜਾਬ ਦੇ ਵਿੱਤ ਮੰਤਰੀ ਰਹੇ ਹੋ ਤੇ ਤੁਸੀਂ ਬਾਕੀ ਵਿਭਾਗਾਂ ਤੋਂ ਹਿਸਾਬ ਕਿਤਾਬ ਮੰਗਦੇ ਸੀ। ਅੱਜ ਦੀ ਸਰਕਾਰ ਨੇ ਜੇ ਤੁਹਾਤੋਂ ਮੰਗ ਲਿਆ ਹਿਸਾਬ ਕਿਤਾਬ ਦੇ ਦਿਓ। ਜੀ। ਮੂੜਾ ਡਾ ਕੇ ਕਿੰਨੂਆਂ ਦੀ ਗੱਲ ਕਰਕੇ, ਰੁੜੇ ਰਹਿਣ ਦੀ ਗੱਲ ਕਰਕੇ ਇਹਦੇ ਨਾਲ ਹਿਸਾਬ ਕਿਤਾਬ ਨਹੀਂ ਮਿਲਦਾ। ਦਸਤਾਵੇਜ਼ ਲੈ ਕੇ ਬੈਠਦੇ, ਚੱਕ ਪਾਈ, ਇੰਨੀ ਵਾਰ ਮੰਤਰੀ ਰਿਹਾ, ਇੰਨੀ ਵਾਰ ਐਮਐਲਏ ਰਿਹਾ, ਮੇਰਾ ਹਿਸਾਬ ਕਿਤਾਬ ਆ, ਲੇਖਾ ਜੋਖਾ ਆ, ਚੱਕੇ 'ਚ ਕੱਢ ਕਿੱਥੇ ਕਾਣ ਹੈ, ਫਿਰ ਤਾਂ ਅਸੀਂ ਹਿਸਾਬ ਕਰਦੇ। ਮੇਣੋ ਮੇਣੀ ਇਹ ਤੰਜੋ ਤੰਜੀ ਹੋਣ ਦਾ ਮਤਲਬ ਤਾਂ ਸਪਸ਼ਟ ਹੈ ਕਿ ਤੁਸੀਂ ਕਿਤੇ ਨਾ ਕਿਤੇ ਇੱਕ ਦੂਏ ਦੀ ਰਾਜਨੀਤਿਕ ਤੌਰ ਦੇ ਉੱਤੇ ਉਸ ਨੂੰ ਖਿੱਚਣ ਦੇ ਵਿੱਚ ਲੱਗੇ ਹੋ, ਨਾ ਕਿ ਪੰਜਾਬ ਦੇ ਮੁੱਦਿਆਂ ਤੇ। ਜੀ, ਜੀ। ਵਿਜੀਲੈਂਸ ਆਪਣਾ ਕੰਮ ਕਰਦੀ। ਸਾਹਿਬ ਸਿੰਘ ਧਰਮਸੋਤ ਦੇ ਘਰ ਗਈ, ਮੰਤਰੀ ਭਗਵੰਤ ਮਾਨ ਜੀ ਕਹਿੰਦੇ ਮੈਂ ਹੀ ਕਿਹਾ ਸੀ ਸਵੇਰੇ ਸਾਜਰੇ ਚੱਲ ਜਾਓ, ਨਹੀਂ ਤਾਂ ਪਾਰਟੀ ਬਦਲ ਲੂ। ਇਹ ਆਪਾਂ ਕੇਂਦਰ ਦੀਆਂ ਸੀਬੀਆਈ, ਈਡੀ, ਇਨਕਮ ਟੈਕਸ ਨੂੰ ਕਹਿੰਦੇ ਆ ਕਿ ਕੇਂਦਰ ਦੇ ਇਸ਼ਾਰੇ ਤੇ ਚੱਲਦੀਆਂ ਏਜੰਸੀਆਂ ਆਜ਼ਾਦ ਨਹੀਂ। ਇਹਦਾ ਮਤਲਬ ਵਿਜੀਲੈਂਸ ਵੀ ਆਜ਼ਾਦ ਨਹੀਂ, ਤੁਹਾਨੂੰ ਪੁੱਛ ਕੇ ਜਾਂਦੀ ਹੈ। ਹਾਂ, ਬਿਲਕੁਲ, ਫਿਰ ਤਾਂ ਕਿਹਾ ਜਾਊਗਾ। ਪਰ ਵਿਜੀਲੈਂਸ ਆਜ਼ਾਦ ਕਾ ਸੀ, ਨਾ ਬਾਦਲਾਂ ਦੇ ਸਮੇਂ ਆਜ਼ਾਦ ਸੀ, ਨਾ ਕਾਂਗਰਸ ਦੇ ਸਮੇਂ ਆਜ਼ਾਦ ਸੀ, ਨਾ ਹੁਣ। ਏਜੰਸੀਆਂ ਆਜ਼ਾਦ ਕਦ ਹੋਈਆਂ? ਅਧਿਕਾਰੀਆਂ 'ਚ ਕੀ ਇੰਨੀ ਰੀੜ ਦੀ ਹੱਡੀ ਹੈਗੀ ਆ? ਸਰਕਾਰਾਂ ਮੂਹਰੇ ਗੋਡੇ ਟੇਕ ਦਿੰਦੇ ਨੇ, ਸਰਕਾਰਾਂ ਤੋਂ ਗੋਡੇ ਟਿਕਾ ਲੈਂਦੇ ਨੇ, ਮਿਲ ਕੇ ਚੱਲੀ ਜਾਂਦਾ ਖੇਡ। ਇਹ ਸਾਰੇ ਵਰਤਾਰੇ ਦੇ ਵਿੱਚ ਅੱਜ ਮਤਲਬ ਕਿ ਚਾਹੇ ਭਗਵੰਤ ਮਾਨ ਨੂੰ ਚਾਹਣ ਵਾਲੇ ਮਨਪ੍ਰੀਤ ਬਾਦਲ ਦੇ ਉੱਤੇ ਕਸੇ ਤੰਜਾਂ ਦੀ ਵੀਡੀਓ ਸ਼ੇਅਰ ਕਰੀ ਜਾਣ ਤੇ ਮਨਪ੍ਰੀਤ ਨੂੰ ਪਸੰਦ ਕਰਨ ਵਾਲੇ ਭਗਵੰਤ ਮਾਨ ਤੇ ਕਿਤੇ ਕਮੈਂਟਾਂ ਵਾਲੀ ਵੀਡੀਓ ਸ਼ੇਅਰ ਕਰੀ ਜਾਣ, ਪਰ ਅਕਸ ਕਿਹਦਾ ਵਿਗੜ ਰਿਹਾ ਜੀ? ਪੰਜਾਬ ਦੇ ਉੱਤੇ ਉਂਗਲ ਉੱਠਦੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਹੈ, ਪੰਜਾਬ ਦਾ ਪਹਿਲਾ ਵਿੱਤ ਮੰਤਰੀ ਹੈ ਸੋ ਉਸ ਦੇ ਹਵਾਲੇ ਨਾਲ ਕਾਨੂੰਨ ਦੇ ਅਨੁਸਾਰ ਕਾਰਵਾਈ ਹੁੰਦੀ। ਮੇਣੋ ਮੇਣੀ ਹੋਣ ਦੇ ਨਾਲ ਹੁਣ ਤੁਹਾਡੀ ਗੱਲ ਬਿਲਕੁਲ ਬੜੀ ਗਹਿਰੀ ਅਰਥ ਹੈ ਜੀ। ਇਹ ਗੱਲ ਕਹਿ ਕੇ ਮੇਰੀ ਡਿੱਗੀ ਦੇ ਵਿੱਚ ਰੁੜੇ ਫਿਰਦੇ ਸੀ, ਇਹ ਗੱਲ ਕਹਿ ਕੇ ਉਹਨੇ ਕਿੰਨੀਆਂ ਭਗਵੰਤ ਮਾਨ ਦੀਆਂ ਵੀਡੀਓ ਲੋਕਾਂ ਦੇ ਦਿਮਾਗ 'ਚ ਲਿਆਤੀਆਂ ਮੁੜ ਕੇ। ਜੀ, ਜੀ, ਜੀ। ਲੋਕ ਭੁੱਲ ਗਏ ਸੀ।
ਪ੍ਰਚਾਰ ਦੀਆਂ, ਚਾਹੇ ਜਹਾਜ਼ ਦੀਆਂ, ਚਾਹੇ ਚੰਡੀਗੜ੍ਹ ਪ੍ਰੈਸ ਕਲੱਬ ਦੀਆਂ, ਕਿੰਨੀਆਂ ਵੀਡੀਓ ਲੋਕਾਂ ਦੇ ਦਿਮਾਗ 'ਚ ਚੱਲੀਆਂ ਮੁੜ ਕੇ, ਜਾਂ ਉਹ ਹਾਂਜੀ। ਇੱਕ ਮਾਲ 'ਚੋਂ ਬਾਹਰ ਨਿਕਲਦੇ ਦੀਆਂ, ਹੂੰ, ਹੈ ਨਾ? ਇਹ ਸਾਰਾ ਕੁਛ ਕਿਉਂ ਆ ਰਿਹਾ ਹੈ? ਹੂੰ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜੀ, ਹਾਂਜੀ, ਜਦੋਂ ਦੋ ਮਿੱਤਰ ਅੱਡ ਹੋ ਕੇ ਆਮੋ ਸਾਹਮਣੇ ਆਉਣ ਤਾਂ ਦੋਵਾਂ ਕੋਲ ਇੱਕ ਦੂਜੇ ਦੇ ਬਹੁਤ ਰਾਜ ਹੁੰਦੇ ਨੇ, ਤੇ ਹੂੰ, ਫਿਰ ਜੇ ਇਹ ਖਤਰਾ ਭਗਵੰਤ ਮਾਨ ਲਈ ਤਾਂ ਮਨਪ੍ਰੀਤ ਬਾਦਲ ਲਈ ਵੀ ਓਨਾ ਹੀ ਹੈ। ਉਹ ਨਹੀਂ ਹੈ, ਬਿਲਕੁਲ ਸਹੀ ਹੈ। ਤਾਂ ਮਨਪ੍ਰੀਤ ਇਹ ਤੈਅ ਕਰਕੇ ਆ ਕਿ ਮੇਰਾ ਤਾਂ ਹੁਣ ਜੋ ਹੋਣਾ ਹੋ ਹੀ ਗਿਆ, ਤੇ ਹੂੰ, ਮੈਂ ਇੱਧਰ ਵਾਲੇ ਮੁੱਖ ਮੰਤਰੀ ਨੂੰ ਉਹ ਕਰ ਲਵਾਂ, ਕਿ ਇਹ ਹੈ? ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਮਿੱਤਰਾ ਤੂੰ ਬੋਲ ਹੀ ਸਕਦਾ ਹੈ, ਹੂੰ, ਹੂੰ, ਦਿਖਾਉਣ ਲਈ ਤੇਰੇ ਕੋਲ ਕੁਛ ਨਹੀਂਗਾ, ਤੇ ਆ ਜਾ ਫਿਰ। ਹੂੰ, ਮਨਪ੍ਰੀਤ ਬਾਦਲ ਨੇ ਹੁਣ ਇਹ ਕਿਹਾ ਕਿ ਹੁਣ ਮੈਂ ਜਵਾਬ ਨਹੀਂ ਦਿਆਂਗਾ ਅੱਜ ਤੋਂ ਬਾਅਦ। ਹਾਂਜੀ, ਮਤਲਬ ਉਹ ਆਪਣੀ ਹਾਈ ਕਮਾਂਡ ਤੋਂ ਮਨਜ਼ੂਰੀ ਲੈ ਕੇ ਆਇਆ ਕਿ ਭਾਈ ਇੰਨਾ ਹੀ ਬੋਲਿਆ, ਇਹ ਤੋਂ ਬਾਅਦ ਨਹੀਂ ਬੋਲਣਾ। ਹੂੰ, 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 ਇਹ ਤੋਂ ਬਾਅਦ ਈਡੀ ਬੋਲੂਗੀ, ਇਨਕਮ ਟੈਕਸ ਬੋਲੂਗਾ, ਤੇ ਇਧਰੋਂ ਵਿਜੀਲੈਂਸ ਬੋਲੂਗੀ। ਸੋ ਕੀ ਇਹ ਏਜੰਸੀਆਂ ਦੇ ਟਕਰਾਅ ਹੋਣਗੇ ਸੂਬਾ ਬਨਾਮ ਕੇਂਦਰ? ਹਾਂਜੀ, ਹਾਂਜੀ, ਕੀ ਇਹ ਲੀਡਰਾਂ ਦੇ ਟਕਰਾਅ ਹੋਣਗੇ ਕੇਂਦਰੀ ਪਾਰਟੀ ਬਨਾਮ ਪੰਜਾਬ ਪਾਰਟੀ? ਹੂੰ, ਆਪ ਬਨਾਮ ਭਾਜਪਾ ਹੋਊਗਾ, ਕਿ ਭਗਵੰਤ ਮਾਨ ਬਨਾਮ ਸਿਰ ਮਨਪ੍ਰੀਤ ਬਾਦਲ ਹੋਊਗਾ? ਜਾਂ ਇਹਦੇ ਵਿੱਚੋਂ ਪੰਜਾਬ ਦੇ ਖਜ਼ਾਨੇ 'ਚ ਕੁਝ ਮੁੜ ਕੇ ਆਊਗਾ ਇਹਨਾਂ ਲੀਡਰਾਂ ਤੋਂ, ਜਾਂ ਸਿਰਫ ਤਾਣੋ ਤੈਣੀ, ਮਿਹਣੋ ਮਿਹਣੀ, ਕੋਰਟ ਕਚਹਿਰੀਆਂ 'ਚ ਇਹਨਾਂ 'ਚੋਂ ਕੁਛ ਨਾ ਲੱਭੇ, ਬਾਅਦ 'ਚੋਂ ਵਿਜੇ ਸਿੰਗਲੇ ਵਾਲੀ ਹੋਵੇ? ਹੂੰ, ਹੂੰ, ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਕੀ ਇਹ ਪੰਜਾਬ ਦਾ ਸਿਰਫ ਸਮਾਂ ਬਰਬਾਦੀ ਤਾਂ ਨਹੀਂ, ਜਾਂ ਹੂੰ, ਸੱਚਮੁੱਚ ਪੰਜਾਬ ਨੂੰ ਜਿਹੜੀ ਉਮੀਦ ਸੀ ਕਿ ਸਰਕਾਰ ਆ ਕੇ ਪਹਿਲੇ ਭ੍ਰਿਸ਼ਟਾਚਾਰੀਆਂ ਦਾ ਭ੍ਰਿਸ਼ਟਾਚਾਰ ਉਜਾਗਰ ਵੀ ਕਰੂਗੀ ਤੇ ਉਹਨਾਂ ਤੋਂ ਵਸੂਲੀ ਵੀ ਕਰੂਗੀ, ਹੂੰ। ਉੱਥੇ ਤੱਕ ਜਾਊਗੀ ਗੱਲ? ਇਹ ਦੇਖਣ ਵਾਲੀ ਗੱਲ ਹੈ। ਦੇਖੋ ਸ਼ਰਮਾ ਜੀ, ਹਰ ਇੱਕ ਸਰਕਾਰ ਨੂੰ ਅਧਿਕਾਰ ਹੈ ਵੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰੇ। ਸਾਨੂੰ ਇਹ ਤੋਂ ਕੋਈ ਰੰਜ ਨਹੀਂਗਾ, ਚਾਹੇ ਕਿਸੇ ਨੂੰ ਵੀ ਤੁਸੀਂ ਫੜੋ, ਉਹਨੂੰ ਬਿਲਕੁਲ। ਸੱਦੋ, ਥਾਣੇ ਸੱਦੋ, ਉਹਨੂੰ ਸੀਏ ਸਟਾਫ ਸੱਦੋ, ਉਹਨੂੰ ਜਿਵੇਂ ਮਰਜ਼ੀ, ਤੁਹਾਨੂੰ ਜੇ ਸ਼ੱਕ ਆ ਤਾਂ, ਪਰ ਉਹ ਇੱਕ ਜਿਹੜਾ ਕੰਮਕਾਰ ਕਰਨ ਦਾ ਤਰੀਕਾ, ਉਹ ਤਰੀਕਾ ਕਾਨੂੰਨ ਵਾਲਾ ਤਾਂ ਹੋਵੇ ਨਾ। ਅਸੀਂ ਲੱਠ ਮਾਰ ਥੋੜ੍ਹਾ ਚੁਣੇ ਆ, ਅਸੀਂ ਮੁੱਖ ਮੰਤਰੀ ਚੁਣਿਆ, ਇੱਕ ਸੰਵਿਧਾਨ ਦੇ ਤਹਿਤ ਉਹਨੇ ਸਹੁੰ ਚੁੱਕੀ ਹੈ, ਇੱਕ ਉਹਦਾ ਕੰਮਕਾਰ ਕਰਨ ਦਾ ਤਰੀਕਾ, ਚਾਹੇ ਜਿਹਨੂੰ ਮਰਜ਼ੀ, ਜਿਹਨੂੰ ਵੀ ਉਹਨੂੰ ਲੱਗਦਾ ਹੈ ਕਿ ਬਈ ਆਹ ਬੰਦੇ ਨੇ ਭ੍ਰਿਸ਼ਟਾਚਾਰ ਕੀਤਾ, ਉਹਨੂੰ ਚੁੱਕੇ। ਡਜ਼ਨਟ ਮੈਟਰ ਉਹ ਕਿਹੜੀ ਪਾਰਟੀ ਦੇ ਵਿੱਚੋਂ ਹੈ, ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿਸ ਉਮਰ ਦਾ, ਕਿਵੇਂ ਵੀ ਹੈ। ਪਰ ਇਹ ਥੋੜ੍ਹਾ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਦੀ ਆੜ ਦੇ ਵਿੱਚ, ਹੁਣ ਜਿੱਥੇ ਆਪਾਂ ਦਿੱਲੀ ਨੂੰ ਗਲਤ ਕਹਿ ਦਿੰਦੇ ਹਾਂ, ਦਿੱਲੀ ਨੂੰ ਗਲਤ ਕਿੱਥੇ ਕਹਿਣੇ ਆ ਕਿ ਬਈ ਉਹ ਕਹਿੰਦੇ ਉਹ ਜਿਹੜਾ ਛਾਪੇਮਾਰੀ ਕਰਦੇ ਆ, ਉਹਦਾ ਵਿਕਟਿਮਾਈਜ਼ ਕਰਦਾ ਦੂਜੇ ਲੀਡਰ, ਭਾਜਪਾ ਦੇ ਲੀਡਰ। ਕਿ ਜਾਂ ਮੇਰੇ ਕੰਨੀ ਆ ਜਾ, ਨਹੀਂ ਜੇਲ੍ਹ ਚਲ ਜਾ। ਹੁਣ ਫਿਰ ਇਹ ਤੁਹਾਡਾ ਜਿਹੜਾ ਪੈਮਾਨਾ ਵਾ, ਇਹ ਕਿੱਥੇ ਸਹੀ ਹੈ ਵੀ ਸਤਿੰਦਰ ਜੈਨ ਤੇ ਕਾਰਵਾਈ ਹੋ ਗਈ, ਸਿਸੋਦੀਆ ਤੇ ਹੋ ਗਈ, ਉੱਥੇ ਤਾਂ ਇਹ ਹੈਗਾ ਗਲਤ। ਪੰਜਾਬ 'ਚ ਆ ਕੇ ਜੇ ਕਿਸੇ ਤੇ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਇਹ ਤਾਂ ਭ੍ਰਿਸ਼ਟਾਚਾਰੀ, ਏਦਾਂ ਹੋਣਾ ਹੀ ਚਾਹੀਦਾ ਸੀ। ਇਹੀ ਤਾਂ ਸਵਾਲ ਹੈ। ਹਾਂ, ਬਿਲਕੁਲ ਤੁਸੀਂ ਜੇ ਅਸਲੀ ਗੱਲ ਕਰਦੇ ਹੋ, ਜੇ ਤੁਸੀਂ ਸਹੀ ਗੱਲ ਕਰਦੇ ਹੋ, ਤੁਸੀਂ ਕਹੋ ਵੀ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਵੀ ਦਿਆਂਗੇ, ਤੇ ਜੇ ਹਾਂ। ਕੋਈ ਸਾਡਾ ਭ੍ਰਿਸ਼ਟਾਚਾਰੀ ਕਰੂਗਾ ਤੇ ਬੇਸ਼ੱਕ ਤਾੜ ਦਿਓ ਅੰਦਰ।